पंजाब रेडियो यूएसए देख रहे सुन रहे साढ़े सब सत्कारयोग श्रोतियां की सेवा च मैं हाँ मसूद मल्ली और आप सब जी आया नूं कितना बड़ा निका जिहा स्वागत है। दोवें हाथ जोड़ के सलाम आदाब और सत श्री अकाल। आज भी साढ़े रूबरू मौजूद ने जी यूएसए ट्रक सेल्स तो अरमगाम अली होने सैयद साहब मौजूद ने। सो शाह साहब जी आया नूं, अस्सलाम वालेकुम और वेलकम टू द शो, वेलकम टू द प्लेटफॉर्म ऑफ पंजाब रेडियो यूएसए। सत श्री अकाल जी, नमस्कार, अस्सलाम वालेकुम सब नूं। जी सब वालों स्वागत है तुहाडा। ਅੱਜ ਸ਼ਾਹ ਸਾਹਿਬ ਜ਼ਰਾ ਇਹ ਪੁੱਛਣਾ ਸੀਗਾ ਮੈਂ, ਕਿਉਂਕਿ ਪ੍ਰੋਗਰਾਮ 'ਚ ਚਾਹ ਰਹੇ ਹਾਂ ਕਿ ਗੱਲਾਂ ਨੇ ਜਿਹੜੀਆਂ ਉਹ ਸਾਰੀਆਂ ਦਾ ਨਤਾਰਾ ਹੋ ਜੇ, ਇਸ ਲਈ ਸਵਾਲ ਤੋਂ ਹੀ ਸ਼ੁਰੂ ਕਰਾਂਗਾ ਕਿ ਫਰੈਡ ਰਿਸੈਸ਼ਨ ਮੁੱਕ ਗਿਆ, ਜੋ ਹੁਣ ਕਹਿਣਗੇ ਕਿ ਢੋਲ ਵਜਣ ਦਾ ਟਾਈਮ ਆ ਗਿਆ। ਇਹਦਾ ਮਤਲਬ ਇਹ ਹੈ ਕਿ ਚੰਗਾ ਵਕਤ ਜਿਹੜਾ ਉਹ ਆ ਰਿਹਾ ਆ। ਇਹਦਾ ਤਾਂ ਕੋਈ ਥੋੜਾ ਜਿਹਾ ਕੋਈ ਨੰਬਰ, ਕੋਈ ਆંકੜੇ ਨੇ ਜਿਹੜੇ ਉਹ ਤਾਂ ਸਾਨੂੰ ਦੱਸੋ ਜੀ। ਬਿਲਕੁਲ, ਅਸੀਂ ਬਹੁਤ ਜ਼ਿਆਦਾ ਇਸ ਤੇ ਖੁਸ਼ੀਆਂ ਮਨਾ ਰਹੇ ਹਾਂ ਕਿ ਥਿੰਗਸ ਆਰ ਗੋਇੰਗ ਇਨ ਦਾ ਰਾਈਟ ਡਾਇਰੈਕਸ਼ਨ। ਤੇ ਉਹਦਾ ਸਭ ਤੋਂ ਵੱਡਾ ਜਿਹੜਾ ਰਿਜੈਕਸ਼ਨ ਹੈਗੀ ਬਿਟਵੀਨ ਦਾ ਕੰਟਰੈਕਟ ਟੂ ਸਪਾਟ ਮਾਰਕੀਟ, ਜੇ ਇਹ 5% ਤੋਂ ਘੱਟ ਹੁੰਦੀ ਆ ਜਾਂ 5% ਹੁੰਦੀ ਆ, ਉਹਨੂੰ ਕਹਿੰਦੇ ਵੀ ਆਰ ਇਨ ਫਰੇਡ ਰਿਸੈਸ਼ਨ। ਉਹ ਖਤਮ ਹੋ ਗਿਆ। ਹੁਣ ਜਿਹੜਾ ਉਹ ਨੰਬਰ ਉੱਤੇ ਜਾ ਰਹੇ ਨੇ ਤੇ +6 ਆ ਗਿਆ, ਜਿਹੜਾ ਨਵੰਬਰ 8 ਨੂੰ +6 ਆ ਗਿਆ ਫਰੇਡ ਰਿਜੈਕਸ਼ਨ। ਉਹਦਾ ਮਕਸਦ ਇਹ ਹੈ ਕਿ ਕੰਟਰੈਕਟ ਤੋਂ ਜਿਹੜਾ ਸਪਾਟ ਮਾਰਕੀਟ ਤੇ ਫਰੇਟ ਆ ਰਹੇ ਨੇ ਉਹ 6% ਦੇ ਉੱਤੇ ਚਲੇ ਗਏ ਨੇ, ਤੇ ਵਿਚ ਇਜ਼ ਵੈਰੀ ਗੁੱਡ। ਸਿਰਫ ਫਰਕ ਦੱਸਣ ਵਾਸਤੇ ਕਿ ਅਗਸਤ 2022 ਚ ਇਹ ਫਰੇਟ ਰਿਸੈਸ਼ਨ ਸ਼ੁਰੂ ਹੋਇਆ ਸੀ। ਠੀਕ ਹੈ। ਉਹ ਤੋਂ ਲੈ ਕੇ ਹੁਣ ਤੱਕ ਜਿਹੜਾ ਇਹ ਨੈਗੇਟਿਵ ਹੀ ਸੀਗਾ। ਜੇ ਦੇਖਿਆ ਜਾਏ ਤੇ ਪਿਛਲੇ ਸਾਲ 8 ਨਵੰਬਰ ਨੂੰ ਇਹ 3.4 ਸੀਗਾ, ਜਿਹੜਾ ਟੈਂਡਰ ਰਿਜੈਕਸ਼ਨ ਆ ਫਰਮ ਕੰਟਰੈਕਟ ਟੂ ਜਿਹੜਾ ਹੁੰਦਾ ਸਪਾਟ ਮਾਰਕੀਟ, 3.4। ਤੇ ਅੱਜ ਜਿਹੜਾ ਹੈ ਉਹ 6% ਦੇ ਉੱਤੇ ਚਲੇ ਗਿਆ। ਇਹਦਾ ਮਕਸਦ ਹੈ ਕਿ ਜਿਹੜੇ ਆਪਸ ਵਿੱਚ ਲੜਦੇ ਸੀ ਨਾ ਕੰਟਰੈਕਟ 'ਚ ਬਚਾਉਣ ਵਾਸਤੇ ਜੀ ਲੋਡਾਂ ਨੂੰ, ਉਹਨਾਂ ਦੀ ਬਹੁਤ ਜ਼ਿਆਦਾ ਘੱਟ ਹੋ ਗਈ ਹੈ ਤੇ ਉਹ ਸਪਾਟ ਮਾਰਕੀਟ ਤੇ ਭੇਜ ਰਹੇ ਨੇ। ਤੇ ਇਟ ਮੀਨਸ ਦਾ ਥਿੰਗਸ ਆਰ ਗੋਇੰਗ ਇਨ ਦਾ ਰਾਈਟ ਡਾਇਰੈਕਸ਼ਨ ਬਿਗ ਟਾਈਮ। ਤੇ ਜਿਹੜਾ ਹੁਣ ਉਹਦੇ 'ਚ ਬਹੁਤ ਸਾਰੇ ਹੋਰ ਕੰਟਰੀਬਿਊਟਰ ਵੀ ਨੇ, ਪਰ ਜਿਹੜਾ ਬਾਟਮ ਲਾਈਨ ਹੈ ਕਿ ਜਿਹੜਾ ਹੈ ਨਾ ਉਹ ਸਿਸਟਮ ਹੁਣ ਪੋਜ਼ਿਟਿਵ ਸਾਈਡ ਤੇ ਜਾਣਾ ਸ਼ੁਰੂ ਹੋ ਗਿਆ। ਔਰ ਜਿਹੜਾ ਹੁਣ ਸ਼ਿਪਰਸ ਨੇ ਉਹਨਾਂ ਦੇ ਕੰਟਰੈਕਟ ਵੀ ਹੋ ਰਹੇ ਹੁੰਦੇ, ਤੁਹਾਨੂੰ ਪਤਾ ਐਂਡ ਆਫ ਦਾ ਈਅਰ ਹੈ, ਉਹਦੇ 'ਚ ਵੀ ਬਹੁਤ ਜ਼ਿਆਦਾ ਸਾਨੂੰ ਬੈਟਰਮੈਂਟ ਮਿਲ ਰਹੀ ਆ। ਤੇ ਜਿਹੜਾ ਉਹ ਮਾਈਨਸ ਜਿਹੜਾ ਸੀਗਾ, ਇੱਕ ਨੈਗੇਟਿਵ ਥਾਟ ਸੀ, ਉਹ ਖਤਮ ਹੋ ਗਈ ਆ। ਹੁਣ ਹਰ ਚੀਜ਼ ਜਿਹੜੀ ਹੈ ਪੋਜ਼ਿਟਿਵ ਦਿਸਦਾ। ਬਿਲਕੁਲ ਠੀਕ ਹੈ ਜੀ, ਰੱਬ ਕਰੇ ਕਿ ਇਹ ਮਾਮਲੇ ਨੇ ਜਿਹੜੇ ਇਹ ਸੁਧਾਰ ਵਾਲੇ ਪਾਸੇ ਹੀ ਰਹਿਣ। ਅੱਛਾ ਇਹ ਦੱਸੋ ਸ਼ਾਹ ਸਾਹਿਬ ਕਿ ਵਾਲ ਸਟਰੀਟ ਕਿੱਦਾਂ ਫਰੇਟ ਦੇ ਹੱਕ ਦੇ ਵਿੱਚ, ਚੰਗਿਆਈ ਦੇ ਵਿੱਚ, ਕੋ ਇਸ ਬਾਰੇ ਤੇ ਜ਼ਰਾ ਗੱਲ ਪੱਲੇ ਪਾਓ। ਦੇਖੋ ਜੀ, ਵਾਲ ਸਟਰੀਟ ਜਿਹੜਾ ਹੈ ਨਾ ਉਹ ਫਰੇਡ ਵਾਸਤੇ ਬਹੁਤ ਜ਼ਿਆਦਾ ਪੋਜ਼ਿਟਿਵ ਗੱਲਾਂ ਕਰ ਰਿਹਾ ਇਸ ਵੇਲੇ। ਉਹ ਕਹਿਣ ਦਾ ਮਕਸਦ ਹੈ ਕਿ ਜਿਹੜਾ ਜਦੋਂ ਇੰਟਰਸਟ ਰੇਟ ਡਾਊਨ ਹੁੰਦਾ ਹੈ, ਜਿਹੜਾ ਹੁਣ ਤੁਸੀਂ ਦੇਖੋ ਇੰਟਰਸਟ ਰੇਟ ਡਾਊਨ ਹੋ ਰਿਹਾ ਹੈ, ਜਦੋਂ ਇਕਨੋਮੀ ਜਿਹੜੀ ਹੈ ਉਹ ਪੋਜ਼ਿਟਿਵ ਸਾਈਡ ਤੇ ਜਾਂਦੀ ਹੈ, ਤੇ ਵਾਲ ਸਟਰੀਟ ਜਿਹੜਾ ਹੈ ਉਹ ਸਮਾਰਟ ਮਨੀ ਜਿਹੜੀ ਹੈ ਨਾ ਉਹ ਇਕਨੋਮੀ ਚ ਇਨਕਲੂਡ ਕਰਦਾ ਹੈ। ਠੀਕ ਹੈ। ਉਹਦਾ ਮਕਸਦ ਹੈ ਕਿ ਉਹ ਜਿਹੜਾ ਮਨੀ ਨੂੰ ਮੂਵ ਅਰਾਊਂਡ ਕਰਦਾ ਹੈ। ਤੇ ਜਿਵੇਂ ਹੁਣ ਨਈ ਗਵਰਨਮੈਂਟ ਦੀ ਵਜ੍ਹਾ ਤੋਂ, ਟੈਰਿਫ ਦੀ ਵਜ੍ਹਾ ਤੋਂ, ਜਿਹੜਾ ਉਹ ਕਹਿੰਦੇ ਟੈਰਿਫ ਬਹੁਤ ਚੱਕ ਦੇਣਗੇ, ਤੇ ਸ਼ਾਰਟ ਟਰਮ ਤੇ ਲੌਂਗ ਟਰਮ ਜਿਹੜਾ ਨਾ ਉਹਦਾ ਬਹੁਤ ਜ਼ਿਆਦਾ ਇਫੈਕਟ ਹੋਣਾ ਸ਼ੁਰੂ ਹੋ ਗਿਆ ਹੈ। ਇੱਕ ਕੰਪਨੀ ਜੁੱਤੀਆਂ ਬਣਾਉਣ ਵਾਲੀ ਸਟੀਵ ਮੈਡਨ, ਤੁਸੀਂ ਸੁਣਿਆ ਹੀ ਹੋਣਾ ਜੀ। ਉਹਨਾਂ ਨੇ ਟੈਰਿਫ ਦੀ ਗੱਲ ਸੁਣ ਕੇ ਜਿਹੜੀ ਆ, ਜਾਂ ਉਹਦੇ ਮਤਲਬ ਉਹਦੇ ਤੋਂ ਪਹਿਲਾਂ ਆਲਰੇਡੀ ਐਲਾਨ ਕਰ ਦਿੱਤਾ ਹੈ ਕਿ 40% ਜਿਹੜੀ ਉਹਨਾਂ ਦੀ ਪ੍ਰੋਡਕਸ਼ਨ ਹੈ ਉਹ ਏਸ਼ੀਅਨ ਕੰਟਰੀ ਤੋਂ ਅਮਰੀਕਾ ਵਾਪਸ ਲੈ ਕੇ ਆ ਰਹੇ ਨੇ। ਵਾਹ। ਤੇ ਖਾਲੀ ਇੱਕ ਛੋਟੀ ਕੰਪਨੀ ਨਹੀਂ, ਉਹਦੇ ਇਲਾਵਾ ਵੀ ਬਹੁਤ ਸਾਰੀ ਕੰਪਨੀਆਂ ਨੇ ਜਿਹੜੀਆਂ ਆਪਣੇ ਆਪ ਨੂੰ ਅਮਰੀਕਾ 'ਚ ਜਿਹੜਾ ਪ੍ਰੋਡਕਸ਼ਨ ਨੂੰ ਲੈ ਕੇ ਆ ਰਹੇ ਨੇ ਏਸ਼ੀਅਨ ਕੰਟਰੀ ਤੋਂ ਨਿਕਲ ਕੇ। ਕਿਉਂਕਿ ਜਿਹੜਾ ਟਰੰਪ ਜੀ ਨੇ, ਉਹਨਾਂ ਨੇ ਜਿਹੜਾ ਆਪਣਾ ਵਾਅਦਾ ਕੀਤਾ ਸੀ ਕਿ ਮੈਂ ਜਿਹੜਾ ਹੈਗਾ ਡੋਮੈਸਟਿਕ ਪ੍ਰੋਡਕਟ ਨੂੰ ਇੰਪਰੂਵ ਕਰਾਂਗਾ, ਤੇ ਜਿਹੜੇ ਇੰਪੋਰਟ ਹੈ ਜਾਂ ਜਿਹੜੇ ਡਿਊਟੀਜ਼ ਨੇ ਉਹ ਬਹੁਤ ਜ਼ਿਆਦਾ ਵਧਾ ਦਾਂਗਾ, ਤੇ ਉਹਦੇ ਤੋਂ ਜਿਹੜੀ ਹੈ ਲੋਕਲ ਜਿਹੜੀ ਬਿਜ਼ਨਸ ਹੈ, ਇਕਨੋਮੀ ਹੈ, ਉਹਨੂੰ ਫਾਇਦਾ ਹੋਏਗਾ ਸ਼ਾਰਟ ਟਰਮ ਤੇ ਲੌਂਗ ਟਰਮ। ਤੇ ਐਂਡ ਆਫ ਦਾ ਡੇ ਜਿੱਦਾਂ ਵੀ ਹੋਏਗਾ ਉਹ ਸਾਡੇ ਮਤਲਬ ਜੇ ਲੋਕਲ ਬਣੇਗੀ ਚੀਜ਼ਾਂ ਤੇ ਤੁਹਾਨੂੰ ਪਤਾ ਜੌਬਾਂ ਵੀ ਮਿਲਣਗੀਆਂ, ਲੋਕਲ ਜਿਹੜਾ ਟ੍ਰੇਨ ਤੇ ਟਰੱਕਿੰਗ ਨੂੰ ਬੈਨੀਫਿਟ ਹੋਏਗਾ। ਹੁਣ ਜਿਹੜਾ ਟ੍ਰੈਫਿਕ ਬੈਨੀਫਿਟ ਹੈ ਉਹ ਡਰਾਈਵੇਜ ਨੂੰ ਹੋ ਰਿਹਾ, ਤੇ ਬਾਹਰੋਂ ਜਿਹੜਾ ਸਮਾਨ ਆ ਰਿਹਾ ਕੰਟੇਨਰਾਂ ਤੇ ਆ ਰਿਹਾ, ਪਰ ਫਿਨਿਸ਼ ਪ੍ਰੋਡਕਟ ਆ ਰਹੀ ਆ। ਹੁਣ ਜਿਹੜਾ ਰਾ ਮਟੀਰੀਅਲ ਜਿਹੜਾ ਮੂਵ ਅਰਾਊਂਡ ਹੋਏਗਾ, ਉਹਦੇ ਬਾਅਦ ਮਿਡਲ ਮਟੀਰੀਅਲ ਮੂਵ ਅਰਾਊਂਡ ਹੋਏਗਾ, ਉਹਦੇ ਬਾਅਦ ਫਾਈਨਲ ਮਟੀਰੀਅਲ ਮੂਵ ਅਰਾਊਂਡ ਹੋਏਗਾ, ਤੇ ਉਹਦੇ ਨਾਲ ਸਾਨੂੰ ਬਹੁਤ ਬੈਨੀਫਿਟ ਹੋ ਜਾਣਾ। ਬਿਲਕੁਲ ਠੀਕ ਹੈ ਸ਼ਾਹ ਸਾਹਿਬ, ਤੁਸੀਂ ਹੁਣੇ ਟਰੰਪ ਦੇ ਆਉਣ ਤੋਂ ਬਾਅਦ ਸ਼ਾਰਟ ਔਰ ਲੌਂਗ ਟਰਮ ਦੀ ਗੱਲਬਾਤ ਕੀਤੀ। ਮੈਂ ਤੁਹਾਡੀ ਗੱਲ ਚੋਂ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਟਰੰਪ ਦੀ ਸ਼ਾਰਟ ਟਰਮ ਕੀ ਹੈ, ਲੌਂਗ ਟਰਮ ਕੀ ਹੈ, ਕੋਈ ਇਹਦੇ ਤੇ ਲੋ ਪਾਓ। ਦੇਖੋ ਜੀ, ਸ਼ਾਰਟ ਟਰਮ ਤੇ ਲੌਂਗ ਟਰਮ ਜਿਹੜਾ ਉਹਨਾਂ ਦਾ ਸੋਚ ਹੈ ਨਾ, ਉਹ ਇੰਗਲਿਸ਼ ਕਹਿੰਦੇ ਨੇ ਉਹ ਕੈਰਟ ਵੀ ਦੇ ਰਹੇ ਨੇ ਤੇ ਸਟਿਕ ਵੀ ਦੇ ਰਹੇ ਨੇ। ਉਹਦਾ ਮਕਸਦ ਹੈ ਕਿ ਉਹ
ਜਿਹੜੇ ਨੇ ਬੈਨੀਫਿਟਸ ਵੀ ਦੇ ਰਹੇ ਨੇ ਤੇ ਥੋੜਾ ਜਿਹਾ ਸੋਟਾ ਵੀ ਚੱਕ ਰਹੇ ਨੇ। ਉਹਦਾ ਸ਼ਾਰਟ ਟਰਮ ਕੀ ਹੈ, ਜਦੋਂ ਉਹ ਸੋਟਾ ਚੱਕ ਰਹੇ ਨੇ ਉਹ ਦੱਸਦੇ ਨੇ ਕਿ ਟੈਰਿਫ ਵੱਧ ਜਾਣਗੇ ਤੇ ਹੁਣ ਜਿਹੜਾ ਉਹਨਾਂ ਦੀ ਸੀਟ ਤੇ ਉਹਨਾਂ ਦੇ ਜਿਹੜੇ ਨਵੇਂ ਸਿਸਟਮ ਨੂੰ ਅਪਲਾਈ ਹੋਣ ਤੋਂ ਪਹਿਲਾਂ ਲੋਕੀ ਇੰਪੋਰਟ ਜ਼ਿਆਦਾ ਕਰਾਂਗੇ। ਜਿਵੇਂ ਟਾਇਰਾਂ ਦੀ ਗੱਲ ਹੋ ਰਹੀ ਸੀ, ਟਾਇਰਾਂ ਵਾਲੇ ਭਾਈ ਹੈਗੇ ਕਿਹੜਾ ਜਿਹੜਾ ਹੁਣ ਥਾਈਲੈਂਡ ਦਾ ਟਾਇਰ ਆ FET ਪਾ ਕੇ ਜਿਹੜਾ ਹੁਣ 200 ਦੇ ਅੰਡਰ ਮਿਲਦਾ, ਉਹ 300 ਤੇ ਗੱਲ ਚੱਲ ਜਾਣੀ। ਤੇ ਉਹ ਕੋਸ਼ਿਸ਼ ਕਰ ਰਹੇ ਨੇ ਤੇ ਜਿਹੜੇ ਅਪਫਰੰਟ ਚੀਜ਼ਾਂ ਜਿਹੜੇ ਇੰਪੋਰਟਰ ਨੇ ਉਹ ਮੰਗਾ ਲੈਣ। ਉਹਦੇ ਵਜ੍ਹਾ ਤੋਂ ਜਦੋਂ ਉਹ ਥੋੜਾ ਜਿਹਾ ਜ਼ਿਆਦਾ ਮੰਗਾਣਗੇ, ਪਲੱਸ ਸੀਜ਼ਨ ਵੀ ਹੈਗਾ, ਪਲੱਸ ਕ੍ਰਿਸਮਸ ਵੀ ਹੈਗੀ ਤੇ ਪਲੱਸ ਵਿੰਟਰ ਵੀ ਆ ਗਈ ਹੈ, ਤੇ ਉਹਦੇ ਤੇ ਥੋੜੀ ਜਿਹੀ ਐਕਟੀਵਿਟੀ ਵੱਧ ਜਾਣੀ। ਬਿਲਕੁਲ ਠੀਕ ਹੈ। ਲੌਂਗ ਟਰਮ ਜਿਹੜੇ ਟਰੰਪ ਜੀ ਨੇ ਜਿਵੇਂ ਕਿਹਾ ਕਿ ਜਿਹੜੀ ਟੈਕਸ ਕੱਟ ਕਰਾਂਗਾ ਉਹਦੇ ਨਾਲ ਲੋਕਾਂ ਦੀ ਕੂਵਤ ਦੀ ਖਰੀਦ ਤੇ ਇਜ਼ਾਫਾ ਹੋਏਗਾ। ਜਦੋਂ ਬਾਇੰਗ ਪਾਵਰ ਵਧੇਗੀ ਲੋਕਾਂ ਦੀ ਤੇ ਡੈਫੀਨਿਟਲੀ ਇਟਸ ਗੁੱਡ ਫॉर द ਇਕਨੋਮੀ, ਇਟਸ ਗੁੱਡ ਫॉर द ਟਰੱਕਿੰਗ ਬਿਜ਼ਨਸ। ਐਗਜ਼ੈਕਟਲੀ। ਉਹਦੇ ਬਾਅਦ ਉਹ ਕਹਿੰਦੇ ਕਿ ਕਾਰਪੋਰੇਟ ਟੈਕਸ ਕੱਟ ਕਰਾਂਗਾ, ਉਹਦੇ ਨਾਲ ਵੀ ਸਾਨੂੰ ਬੈਨੀਫਿਟ ਆਣਾ ਹੈ। ਤੇ ਫਿਰ ਜਿਹੜੀ ਹੈਵੀ ਡਿਊਟੀ ਪੈਨਲਟੀਆਂ ਜਿਹੜਾ ਪਿਛਲੀ ਗਵਰਨਮੈਂਟ ਲਾਈ ਸੀ ਡੀਜ਼ਲ ਦੇ ਉੱਤੇ, ਡੀਜ਼ਲ ਟਰੱਕਾਂ ਦੇ ਉੱਤੇ, ਉਹ ਵੀ ਉਹਨਾਂ ਨੂੰ ਰਿਡਿਊਸ ਕਰਨਗੇ ਤੇ ਮੋਸਟ ਪ੍ਰੋਬੇਬਲੀ ਉਹਨੂੰ ਡਿਲੇ ਕਰ ਦੇਣਗੇ ਤੇ ਇਹ ਵੀ ਹੋ ਸਕਦਾ ਉਹਨੂੰ ਸਾਰੇ ਨੂੰ ਰੀਵੈਂਪ ਕੀਤਾ ਜਾਏ। ਜਿਹੜਾ ਹੁਣ ਇੱਕ ਪੁਸ਼ ਆ ਰਿਹਾ ਸੀ ਕਿ ਟੂਵਰਡਸ ਦਾ ਇਲੈਕਟ੍ਰਿਕ ਟਰੱਕ ਜਾਂ ਤੁਸੀਂ ਕਹਿ ਸਕਦੇ ਹੋ ਐਮਿਸ਼ਨ ਦੇ ਉੱਤੇ ਬਹੁਤ ਜ਼ਿਆਦਾ ਪੁਸ਼ ਆ ਰਿਹਾ ਸੀ, ਉਹ ਵੀ ਡਿਲੇ ਹੋ ਸਕਦਾ ਹੈ, ਉਹ ਵੀ ਥੋੜਾ ਰਿਲੈਕਸ ਹੋ ਸਕਦਾ ਹੈ, ਉਹਦਾ ਵੀ ਸਾਨੂੰ ਬੈਨੀਫਿਟ ਮਿਲੇਗਾ। ਤੇ ਪਲੱਸ ਜਿਹੜਾ ਇਲੀਗਲ ਲੇਬਰ ਆ ਜਿਹੜੀ ਡੈਫੀਨਿਟਲੀ ਇਟਸ ਅ ਬਿਗ ਥਿੰਗ ਇਨ ਦਾ ਕੀ ਕਹਿੰਦੇ ਨੇ ਜਿਹੜੇ ਟਰੰਪ ਜੀ ਦੀ ਜਿਹੜੀ ਸੀਗੀ ਆਪਣਾ ਇਲੈਕਸ਼ਨ ਵਾਸਤੇ ਕੈਂਪੇਨ, ਉਹਦੇ ਵਿੱਚ ਇੱਕ ਜਿਹੜਾ ਇਲੀਗਲ ਲੇਬਰ ਆ ਉਹ ਬਹੁਤ ਵੱਡਾ ਫੈਕਟਰ ਸੀ। ਤੇ ਡੈਫੀਨਿਟਲੀ ਉਹ ਵੀ ਮੈਨੂੰ ਐਗਜ਼ੈਕਟ ਨੰਬਰ ਤੇ ਨਹੀਂ ਪਤਾ, ਪਰ ਡੈਫੀਨਿਟਲੀ ਜਿਹੜਾ ਸੁਣਨ ਆਇਆ ਸੀ ਕਿ ਜਿਹੜੇ ਕੈਨੇਡੀਅਨ ਟਰੱਕ ਨੇ ਉਹ ਜਦੋਂ ਕੈਨੇਡਾ ਤੋਂ ਅਮਰੀਕਾ ਆਉਂਦੇ ਨੇ ਤੇ ਉਹਨਾਂ ਦਾ ਹੁੰਦਾ ਜਾਂ ਤਾਂ ਤੁਸੀਂ ਕੈਨੇਡਾ ਤੋਂ ਸਮਾਨ ਲੈ ਕੇ ਡਾਇਰੈਕਟ ਅਮਰੀਕਾ ਆਓ ਤੇ ਇਧਰੋਂ ਲੈ ਕੇ ਡਾਇਰੈਕਟ ਕੈਨੇਡਾ ਜਾਓ, ਤੁਸੀਂ ਇੰਟਰਸਟੇਟ ਨਹੀਂ ਕਰ ਸਕਦੇ। ਠੀਕ ਹੈ। ਤੇ ਚੱਲਦਾ ਸੀ, ਉਹ ਵੀ ਕੰਮ ਚੱਲਦਾ ਹੈ। ਸੇਮ ਥਿੰਗ ਵਿਦ ਦ ਮੈਕਸੀਕਨ ਡਰਾਈਵਰ ਜਿਹੜੇ ਮੈਕਸੀਕੋ ਤੋਂ ਇੱਧਰ ਆਉਂਦੇ ਸੀ, ਉਹਨਾਂ ਦਾ ਹੁੰਦਾ ਸੀ ਕਿ ਮੈਕਸੀਕੋ ਤੋਂ ਸਮਾਨ ਇੱਧਰ ਲੈ ਕੇ ਆਉਣ ਤੇ ਇਧਰੋਂ ਲੈ ਕੇ ਸਿੱਧਾ ਵਾਪਸੀ ਮੈਕਸੀਕੋ ਜਾਣ। ਉਹ ਵਿਦਨ ਮੈਕਸੀਕੋ ਨਹੀਂ, ਵਿਦਨ US ਜਿਹੜਾ ਹੈ ਉਹ ਸਮਾਨ ਨੂੰ ਮੂਵ ਨਹੀਂ ਕਰ ਸਕਦੇ ਸੀ। ਪਰ ਉਹਦਾ ਕੋਈ ਚੈੱਕ ਐਂਡ ਬੈਲੈਂਸ ਵੀ ਇਦਾਂ ਨਹੀਂ ਹੈਗਾ ਨਾ, ਜੇ ਤੁਸੀਂ ਦੇਖਿਆ ਜਾਏ ਤੇ ਉਹ ਵੀ ਕੰਮ ਚੱਲਦਾ ਸੀ। ਉਹਦੇ ਤੇ ਵੀ ਥੋੜਾ ਜਿਹਾ ਫੋਕਸ ਹੋਏਗਾ, ਉਹਦੇ ਤੇ ਵੀ ਥੋੜਾ ਜਿਹਾ ਗ੍ਰਿਫਤ ਹੋਏਗੀ ਤੇ ਉਹਦਾ ਜਿਹੜਾ ਅਲਟੀਮੇਟ ਬੈਨੀਫਿਟ ਹੈ ਉਹ ਲੋਕਲ ਟਰੱਕਿੰਗ ਇੰਡਸਟਰੀ ਨੂੰ ਮਿਲੇਗਾ। ਤੇ ਇਟਸ ਅ ਪੋਜ਼ਿਟਿਵ, ਜਿਹੜਾ ਹੁਣ ਦੇਖਿਆ ਜਾਏ ਤੇ ਹਰ ਪਾਸੇ ਜਿਹੜਾ ਉਹ ਪੋਜ਼ਿਟਿਵ ਨਜ਼ਰ ਆ ਰਿਹਾ। ਬੜੇ ਚਿਰ ਮਗਰੋਂ ਅਸੀਂ ਤਿੰਨੇ ਸਵਾਲ ਨੇ ਜਿਹੜੇ ਉਹਨਾਂ ਚ ਕੋਈ ਚੰਗੀਆਂ ਗੱਲਾਂ ਕੱਢੀਆਂ, ਕੋਈ ਅੱਜ ਡਰਾਉਣ ਵਾਲੀ ਗੱਲ ਨਹੀਂ ਸੀਗੀ। ਧੰਨਵਾਦ ਤੁਹਾਡਾ ਸ਼ਾਹ ਸਾਹਿਬ, ਸਈਦ ਸਾਹਿਬ। ਆਖਰ ਤੇ ਸਾਡੇ ਸੁਣਨ ਵਾਲੇ ਨੇ ਜਿਹੜੇ ਔਰ ਦੇਖਣ ਵਾਲੇ ਨੇ ਜਿਹੜੇ ਤੁਹਾਡੇ ਚਾਹਤਕਾਰ ਨੇ ਜਿਹੜੇ ਦਰਸ਼ਕ ਨੇ ਜਿਹੜੇ, ਉਹਨਾਂ ਨੂੰ ਦੱਸੋ ਕਿ ਡੀਲਸ ਕੀ ਨੇ USA ਟਰੱਕ ਸੇਲਸ ਤੇ। ਜੀ ਸੇਮ ਥਿੰਗ, ਸਾਡੀ ਡੀਲਾਂ ਜਿਹੜੀਆਂ ਨੇ ਉਹ ਤਾਂ ਸਭ ਤੋਂ ਪਹਿਲਾਂ ਜਿਵੇਂ ਇਹ ਹਵਾ ਪੋਜ਼ਿਟਿਵ ਚੱਲ ਗਈ ਹੈ ਤੇ ਸਾਡਾ ਵੀ ਕੰਮ ਬਹੁਤ ਬਿਜ਼ੀ ਹੋ ਗਿਆ, ਸਾਡੀ ਅਪਰੂਵਲ ਰੇਟ ਵੀ ਸਾਡਾ ਬਿਜ਼ੀ ਹੋ ਗਿਆ। ਹੁਣ ਟੈਕਨੀਕਲੀ ਜਿਹੜੇ ਟਰੱਕਾਂ ਦੀ ਪ੍ਰਾਈਸ ਵੱਧ ਜਾਣੀ ਚਾਹੀਦੀ ਸੀ ਉਹ ਹਾਲੀ ਇੰਨੀ ਵਧੀ ਨਹੀਂ ਹੈ। ਹੁਣ ਇੱਕ ਤਰ੍ਹਾਂ ਦਾ ਇਹ ਸਮਝੋ 2-4 ਦਿਨਾਂ ਤੋਂ ਹੀ ਪੂਰੀ ਗੇਮ ਹੋਈ ਹੈ ਤੇ ਹੁਣ ਟਰੱਕਾਂ ਦੀ ਪ੍ਰਾਈਸਿਸ ਥੋੜੀ ਜਿਹੀ ਵਧਣੀ ਹੈਗੀ ਇਨ ਮਾਈ ਓਪੀਨੀਅਨ, ਪਰ ਉਹ ਹਾਲੀ ਇੰਨਾ ਜ਼ਿਆਦਾ ਇਫੈਕਟ ਨਹੀਂ ਹੋਇਆ। ਠੀਕ ਹੈ। ਤੇ ਇਹ ਹੋਰ ਗੱਲ ਹੈ, ਜਿਹੜੇ ਨਾਨ ਕੁਆਲੀਫਾਈਡ ਟਰੱਕ ਨੇ, ਜਿਹੜੇ ਰੈਂਟਲ ਵਾਲੇ ਟਰੱਕ ਨੇ ਜਾਂ ਜਿਹੜੇ ਬੈਂਕ ਦੇ ਚੱਕੇ ਟਰੱਕ ਨੇ ਜਾਂ ਆਪਸ਼ਨ ਵਾਲੇ ਟਰੱਕ ਨੇ, ਉਹ ਡੈਫੀਨਿਟਲੀ ਉਹਨਾਂ ਦੀ ਪ੍ਰਾਈਸਿਸ ਡਾਊਨ ਨੇ। ਪਰ ਜਿਹੜੇ ਕੁਆਲੀਫਾਈਡ ਟਰੱਕ ਨੇ, ਜਿਵੇਂ ਅਸੀਂ ਬਹੁਤ ਅੱਛੇ ਫਲੀਟਾਂ ਤੋਂ ਟਰੱਕ ਲੈ ਕੇ ਆਨੇ ਆ ਤੇ ਨਾਲ ਵਾਰੰਟੀ ਦਿੰਦੇ ਆ, ਮੈਂ ਆਪਣੇ ਰੀਟੇਲ ਟਰੱਕਾਂ ਦੀ ਗੱਲ ਕਰ ਰਿਹਾ, ਤੇ ਉਹਦੇ ਨਾਲ ਅਸੀਂ ਬਹੁਤ ਜ਼ਿਆਦਾ ਬੈਨੀਫਿਟ ਦੇ ਰਹੇ ਹਾਂ ਕਸਟਮਰਸ ਨੂੰ ਤੇ ਆਪਣੇ ਆਪ ਵੀ ਬੈਸਟ ਬੈਨੀਫਿਟ ਚੱਕ ਰਹੇ ਹਾਂ। ਜਿਵੇਂ 22 ਦੇ ਸਾਡੇ ਫਰੇਟ ਲਾਈਨਰ ਨੇ, ਉਹ 455 ਹਾਰਸ ਪਾਵਰ DD15 DT12 ਦੇ ਨਾਲ ਨਵੇਂ ਮਿਚਲਨ ਟਾਇਰ, ਡਰਾਈਵ ਟਾਇਰ ਬ੍ਰਾਂਡ ਨਿਊ ਦੇ ਰਹੇ ਹਾਂ ਅਸੀਂ, ਵਿਰਜਨ ਮਿਚਲਨ ਡਰਾਈਵ ਟਾਇਰ। ਤੇ ਉਹਨਾਂ ਦੀ ਪ੍ਰਾਈਸ ਤੁਸੀਂ ਦੇਖੋਗੇ ਅੰਡਰ 300,000 ਮਾਈਲ ਜਿਹੜੇ ਟਰੱਕ ਨੇ ਉਹਨਾਂ ਦੀ 89,995। ਤੇ ਵਾਰੰਟੀਆਂ ਜਿਹੜੀਆਂ ਨੇ ਉਹ ਆਲਮੋਸਟ ਜੂਨ ਜੁਲਾਈ 26 ਤੱਕ ਹੈਗੀਆਂ। ਠੀਕ ਹੈ, ਸਮਝੋ ਆਲਮੋਸਟ 2 ਸਾਲ ਦੀ ਵਾਰੰਟੀਆਂ ਨੇ। ਤੇ ਉਹਦੇ ਬਾਅਦ ਉਹਨਾਂ ਵਿੱਚ 150 ਗੈਲਨ ਦੇ ਟੈਂਕ ਲੱਗੇ, ਕੋਲੀਜਨ ਮੈਟੀਗੇਸ਼ਨ ਲੱਗਾ, ਤੇ ਉਹਦਾ ਤੁਸੀਂ ਬੈਨੀਫਿਟ ਲੈ ਸਕਦੇ ਹੋ। ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ www.usatrucksale.com। ਜੇ ਉਹਦੇ ਬਾਅਦ ਅਸੀਂ ਫਰੇਟ ਲਾਈਨਰ ਤੇ ਆਈਏ, ਆਪਣੇ 2020 ਦੇ ਸਾਡੇ ਕੋਲ ਵਾਲਮਾਰਟ ਦੇ ਫਰੇਟ ਲਾਈਨਰ ਬੱਚੇ ਨੇ, 505 ਹਾਰਸ ਪਾਵਰ ਆ, APU ਲੱਗੇ, ਲੋ ਆਵਰ ਨੇ, ਤੇ ਉਹਦਾ ਤੁਸੀਂ ਬੈਨੀਫਿਟ ਲੈ ਸਕਦੇ ਹੋ। ਸਾਡੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ। ਨਾਲ ਅਸੀਂ ਵਾਰੰਟੀ ਵੀ ਦੇ ਰਹੇ ਹਾਂ ਮਾੜੀ ਮੋਟੀ, ਜਸਟ ਟੂ ਮੇਕ ਸ਼ੋਰ ਤੁਸੀਂ ਟਰੱਕ ਲੈ ਕੇ ਜਾਂਦੇ ਹੋ, ਤੁਸੀਂ ਸਾਡੇ ਤੋਂ ਟਰੱਕ ਲੈ ਕੇ ਸਿਰਫ ਗੇੜੇ ਤੇ ਜਾਓ, ਸਾਡੇ ਤੋਂ ਟਰੱਕ ਲੈ ਕੇ ਤੁਸੀਂ ਮਕੈਨਿਕ ਕੋਲ ਨਾ ਜਾਓ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਉਹਦੇ ਬਾਅਦ ਮੈਂ ਥੋੜਾ ਜਿਹਾ ਕੈਨਵਰਟ ਦਾ ਦੱਸਦਾ। ਹੁਣ ਸਾਡੇ ਕੋਲ ਕੈਨਵਰਟ ਦੀ ਡੀਲਰਸ਼ਿਪ ਵੀ ਆ ਗਈ, ਜਿਹਦੇ ਕੈਨਵਰਟ ਦੇ ਸਾਡੇ ਕੋਲ 21 ਦੇ ਫਰੇਟ ਲਾਈਨਰ ਨੇ, ਜਿਹਦੇ ਚ APU ਲੱਗੇ, ਵੈਰੀ ਲੋ ਆਵਰ ਨੇ,
ਕਮਿੰਸ 500 ਹਾਰਸ ਪਾਵਰ ਦੀ ਮੋਟਰਾਂ ਨੇ ਤੇ ਸਭ ਤੋਂ ਵੱਡੀ ਗੱਲ ਇਹ ਕੈਨਵਰਟ ਸਪਲਾਈ ਟਰੱਕ ਨੇ ਅਸੀਂ ਆਪ ਕੈਨਵਰਟ ਦੇ ਡੀਲਰ ਹਾਂ ਤੇ ਜੇ ਤੁਸੀਂ ਕੈਨਵਰਟ ਤੋਂ ਲਓਗੇ ਟਰੱਕ ਤੇ ਉਹਦੀ ਜਿਹੜੀ ਫਾਈਨਾਂਸਿੰਗ ਹੈ ਅਸੀਂ ਪੈਕਰ ਫਾਈਨੈਂਸ਼ੀਅਲ ਤੋਂ ਕਰਕੇ ਦੇ ਸਕਦੇ ਹਾਂ ਸਾਡੇ ਕੋਲ ਹੋਰ ਤੇ ਬਹੁਤ ਸਾਰੇ ਬੈਂਕ ਸੀ ਪਰ ਹੁਣ ਸਾਡੇ ਕੋਲ ਪੈਕਰ ਫਾਈਨੈਂਸ਼ੀਅਲ ਵੀ ਬੈਂਕ ਆ ਗਿਆ ਤੇ ਲਾਸਟ ਬਟ ਨਾਟ ਲੀਸਟ ਸਾਡੇ ਕੋਲ ਜਿਹੜੇ ਇੰਟਰਨੈਸ਼ਨਲ ਟਰੱਕ ਨੇ ਉਹਦੇ ਨਾਲ ਅਸੀਂ 1 ਸਾਲ ਦੀ ਵਾਰੰਟੀ ਦੇ ਰਹੇ ਹਾਂ ਫੈਕਟਰੀ ਦੀ ਵਾਰੰਟੀ ਦੇ ਰਹੇ ਹਾਂ ਇਨਕਲੂਡਿੰਗ ਫ੍ਰੀ ਮੇਨਟੇਨੈਂਸ ਤੇ ਇਨਕਲੂਡਿੰਗ ਟੋਇੰਗ ਜੇ ਤੁਸੀਂ ਅਨਲਿਮਿਟਿਡ ਮਾਈਲ ਦੀ ਵਾਰੰਟੀ ਨੂੰ ਤੁਸੀਂ ਡਬਲ ਕਰਨਾ ਚਾਹੁੰਦੇ ਹੋ 2 ਸਾਲ ਦੀ ਕਰਨਾ ਚਾਹੁੰਦੇ ਹੋ ਤਾਂ ਟੋਟਲ ਡਿਫਰੈਂਸ ਹੈ $7,000 ਤੁਸੀਂ 2 ਸਾਲ ਦੀ ਵਾਰੰਟੀ ਕਰ ਸਕਦੇ ਹੋ ਜੀ ਬਿਲਕੁਲ ਠੀਕ ਹੈ ਸੈਯਦ ਰਮਗਾਮ ਅਲੀ ਜੀ ਸੈਯਦ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਕਿ ਤੁਸੀਂ ਕੁਝ ਸਮਾਂ ਕੱਢਿਆ ਪੰਜਾਬੀ ਰੇਡੀਓ USA ਦੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਔਰ ਆਪਣੇ ਚਾਹਤਕਾਰਾਂ ਨੂੰ ਕੁਝ ਵਕਤ ਦਿੱਤਾ ਔਰ ਟਰੱਕਿੰਗ ਦੇ ਨਾਲ ਜੁੜੀਆਂ ਲੇਟੈਸਟ ਅਪਡੇਟਸ ਨੇ ਜਿਹੜੀਆਂ ਉਹਨਾਂ ਸਾਨੂੰ ਜਾਣੂ ਕਰਾਇਆ ਬਹੁਤ ਸ਼ੁਕਰੀਆ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਅਲੈਕੁਮ ਸਭ ਨੂੰ ਜੀ ਬੜੀ ਮਿਹਰਬਾਨੀ ਹੈ ਸਨ ਜੀ ਸੈਯਦ ਰਮਗਾਮ ਅਲੀ USA ਟਰੱਕ ਸੇਲਸ ਤੋਂ ਇਹਦੇ ਨਾਲ ਹੀ ਮਾਈਕ੍ਰੋਫੋਨ ਦੇ ਇਸ ਪਾਸਿਓਂ ਕੈਮਰੇ ਦੇ ਇਸ ਪਾਸਿਓਂ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ ਮੈਨੂੰ ਮਸੂਦ ਮੱਲੀ ਨੂੰ ਵੀ ਦਿਓ ਇਜਾਜ਼ਤ ਫਿਰ ਮਿਲਾਂਗੇ ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ